ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਇੱਕ ਜਗ੍ਹਾ ਲੈਕਚਰ ਦੇ ਰਹੇ ਸੀ ਤੇ ਉਹਨਾਂ ਨੇ ਬਾਈ ਮਿਸਟੇਕ ਇਹ ਕਹਿਤਾ ਵੀ ਰਸ਼ੀਆ ਵਾਲਿਆਂ ਨੇ ਇਰਾਕ ਦੇ ਉੱਤੇ ਜੋ ਅਟੈਕ ਕੀਤਾ ਹੈਗਾ ਆ ਉਹ ਅਨਜਸਟੀਫਾਈਡ ਹੈਗਾ ਤੇ ਬਰੂਟਲ ਇਨਵੇਜਨ ਆਫ ਇਰਾਕ ਹੈਗੀ ਆ। ਸੋ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਕਰੈਕਟ ਵੀ ਕੀਤਾ ਵੀ ਇਰਾਕ ਨਹੀਂ ਯੂਕਰੇਨ ਆ। ਸਾਰਿਆਂ ਨੂੰ ਪਤਾ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ ਯੂਐਸਏ ਨੇ ਇਰਾਕ ਦੇ ਵਿੱਚ ਇਨਵੇਜਨ ਕੀਤੀ ਸੀ। ਜੀ ਬਿਲਕੁਲ, ਕਹਿੰਦੇ ਮੈਂ 75 ਸਾਲ ਦਾ ਹੋ ਗਿਆ ਆ ਤੇ ਉਮਰ ਕਰਕੇ ਜਿਹੜੀ ਇਹ ਗਲਤੀ ਆ ਉਹ ਹੋ ਗਈ। ਪਰ ਲੋਕ ਟਿੱਪਣੀਆਂ ਜਿਹੜੀਆਂ ਕਰ ਰਹੇ ਸੀਗੇ, ਕਹਿੰਦੇ ਵੀ ਜਿਹੜੇ ਇਰਾਕ ਦੇ ਉੱਤੇ ਵੀ ਹਮਲਾ ਹੋਇਆ ਸੀ ਅਨਜਸਟੀਫਾਈਡ, ਕਿਤੇ ਨਾ ਕਿਤੇ ਲੋਕ ਅਜੇ ਵੀ ਉਸ ਨੂੰ ਮੰਨਦੇ ਜੀ ਹੈਗੇ ਆ। ਰਿਪਬਲਿਕਨ ਪਾਰਟੀ ਦਾ ਉਹ ਜਿਹੜਾ ਦੌਰ ਆ, ਬੁਸ਼ ਦੇ ਅਗੇਂਸਟ ਕੀ ਕੁਛ ਜਿਹੜਾ ਉਹ ਹੋਇਆ, ਉਸਨੇ ਜੋ ਕੁਛ ਕੀਤਾ ਆ, ਉਹ ਅਜੇ ਤੱਕ ਵੀ ਲੋਕ ਭੁੱਲੇ ਨਹੀਂ ਹੈਗੇ। ਜੀ ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਇਰਾਕ ਦੇ ਵਿੱਚ ਜਦੋਂ ਯੂਐਸਏ ਨੇ ਐਂਟਰ ਕੀਤਾ ਆ ਉਸ ਇਨਵੇਸ਼ਨ ਕੀਤੀ ਸੀ ਉਸ ਨੂੰ ਹਮੇਸ਼ਾ ਹੀ ਨਕਾਰਦੇ ਰਹੇ ਵੀ ਇਹ ਇੱਕ ਗਲਤ ਡਿਸੀਜਨ ਸੀ। ਇਸੇ ਤਰ੍ਹਾਂ ਅੱਜ ਰਹਿ ਚੁੱਕੇ ਰਿਪਰੈਜ਼ੈਂਟੇਟਿਵ ਜੋ ਵਾਲਸ਼ ਜਿਹੜੇ ਇੱਕ ਟਾਈਮ ਦੇ ਉੱਤੇ ਰਿਪਬਲਿਕਨ ਨੋਮੀਨੇਸ਼ਨ ਫॉर ਪ੍ਰੈਜ਼ੀਡੈਂਟ ਲਈ ਰਨ ਕੀਤੇ ਸੀ ਸਨ 2020 ਦੇ ਵਿੱਚ, ਉਹਨਾਂ ਨੇ ਇਸ ਕਲਿੱਪ ਦੇ ਉੱਤੇ ਇਹ ਕਿਹਾ ਜੋ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ। ਕਹਿੰਦੇ ਭਈ ਇਹ ਜਾਰਜ ਡਬਲਯੂ ਬੁਸ਼ ਠੀਕ ਆ, ਉਹਨਾਂ ਨੇ ਗਲਤ ਬੋਲੇ ਆ ਪਰ ਉਹ ਜਦੋਂ ਐਂਟਰ ਕੀਤੇ ਸੀ ਇਰਾਕ 'ਚ ਇਹ ਉਹਨਾਂ ਦੀ ਗਲਤੀ ਸੀ। ਜਿਸ ਤਰ੍ਹਾਂ ਹੁਣ ਪੁਟਨ ਦੀ ਯੂਕਰੇਨ ਦੇ ਵਿੱਚ ਇਨਵੇਜਨ ਦੀ ਗਲਤੀ ਹੈਗੀ ਆ। ਜੀ ਸਿਰਫ ਓਕਲੈਂਡ ਦੀ ਇੱਕ ਆਈ ਥਿੰਕ ਹਰਜੋਤ ਸਿੰਘ ਜੀ ਰਿਪਰੈਜ਼ੈਂਟੇਟਿਵ ਸੀ ਜਿਸਨੇ ਉਸ ਟਾਈਮ ਦੇ ਉੱਤੇ ਸੌਰੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਵਾਰ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ, ਜਿਹੜੀ ਬਾਰਡਰ ਵਾਲੀ, ਨਾਟ ਇਰਾਕ, ਅਫਗਾਨਿਸਤਾਨ ਦੀ ਵਾਰ ਦੇ ਅਗੇਂਸਟ ਉਦੋਂ ਵੋਟ ਪਾਈ ਸੀਗੀ, ਜਿਹੜਾ 9/11 ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ। ਤੇ ਆਪਾਂ ਨੂੰ ਪਤਾ ਆ ਵੀ ਪਿਛਲਾ ਸਾਲ ਜਦੋਂ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨਿਕਲੀਆਂ ਆ ਉੱਥੇ ਕੀ ਕੁਛ ਵਾਪਰਿਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਇੱਕ ਜਗ੍ਹਾ ਲੈਕਚਰ ਦੇ ਰਹੇ ਸੀ ਤੇ ਉਹਨਾਂ ਨੇ ਬਾਈ ਮਿਸਟੇਕ ਇਹ ਕਹਿਤਾ ਵੀ ਰਸ਼ੀਆ ਵਾਲਿਆਂ ਨੇ ਇਰਾਕ ਦੇ ਉੱਤੇ ਜੋ ਅਟੈਕ ਕੀਤਾ ਹੈਗਾ ਆ ਉਹ ਅਨਜਸਟੀਫਾਈਡ ਹੈਗਾ ਤੇ ਬਰੂਟਲ ਇਨਵੇਜਨ ਆਫ ਇਰਾਕ ਹੈਗੀ ਆ। ਸੋ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਕਰੈਕਟ ਵੀ ਕੀਤਾ ਵੀ ਇਰਾਕ ਨਹੀਂ ਯੂਕਰੇਨ ਆ। ਸਾਰਿਆਂ ਨੂੰ ਪਤਾ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ ਯੂਐਸਏ ਨੇ ਇਰਾਕ ਦੇ ਵਿੱਚ ਇਨਵੇਜਨ ਕੀਤੀ ਸੀ। ਜੀ ਬਿਲਕੁਲ, ਕਹਿੰਦੇ ਮੈਂ 75 ਸਾਲ ਦਾ ਹੋ ਗਿਆ ਆ ਤੇ ਉਮਰ ਕਰਕੇ ਜਿਹੜੀ ਇਹ ਗਲਤੀ ਆ ਉਹ ਹੋ ਗਈ। ਪਰ ਲੋਕ ਟਿੱਪਣੀਆਂ ਜਿਹੜੀਆਂ ਕਰ ਰਹੇ ਸੀਗੇ, ਕਹਿੰਦੇ ਵੀ ਜਿਹੜੇ ਇਰਾਕ ਦੇ ਉੱਤੇ ਵੀ ਹਮਲਾ ਹੋਇਆ ਸੀ ਅਨਜਸਟੀਫਾਈਡ, ਕਿਤੇ ਨਾ ਕਿਤੇ ਲੋਕ ਅਜੇ ਵੀ ਉਸ ਨੂੰ ਮੰਨਦੇ ਜੀ ਹੈਗੇ ਆ। ਰਿਪਬਲਿਕਨ ਪਾਰਟੀ ਦਾ ਉਹ ਜਿਹੜਾ ਦੌਰ ਆ, ਬੁਸ਼ ਦੇ ਅਗੇਂਸਟ ਕੀ ਕੁਛ ਜਿਹੜਾ ਉਹ ਹੋਇਆ, ਉਸਨੇ ਜੋ ਕੁਛ ਕੀਤਾ ਆ, ਉਹ ਅਜੇ ਤੱਕ ਵੀ ਲੋਕ ਭੁੱਲੇ ਨਹੀਂ ਹੈਗੇ। ਜੀ ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਇਰਾਕ ਦੇ ਵਿੱਚ ਜਦੋਂ ਯੂਐਸਏ ਨੇ ਐਂਟਰ ਕੀਤਾ ਆ ਉਸ ਇਨਵੇਸ਼ਨ ਕੀਤੀ ਸੀ ਉਸ ਨੂੰ ਹਮੇਸ਼ਾ ਹੀ ਨਕਾਰਦੇ ਰਹੇ ਵੀ ਇਹ ਇੱਕ ਗਲਤ ਡਿਸੀਜਨ ਸੀ। ਇਸੇ ਤਰ੍ਹਾਂ ਅੱਜ ਰਹਿ ਚੁੱਕੇ ਰਿਪਰੈਜ਼ੈਂਟੇਟਿਵ ਜੋ ਵਾਲਸ਼ ਜਿਹੜੇ ਇੱਕ ਟਾਈਮ ਦੇ ਉੱਤੇ ਰਿਪਬਲਿਕਨ ਨੋਮੀਨੇਸ਼ਨ ਫॉर ਪ੍ਰੈਜ਼ੀਡੈਂਟ ਲਈ ਰਨ ਕੀਤੇ ਸੀ ਸਨ 2020 ਦੇ ਵਿੱਚ, ਉਹਨਾਂ ਨੇ ਇਸ ਕਲਿੱਪ ਦੇ ਉੱਤੇ ਇਹ ਕਿਹਾ ਜੋ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ। ਕਹਿੰਦੇ ਭਈ ਇਹ ਜਾਰਜ ਡਬਲਯੂ ਬੁਸ਼ ਠੀਕ ਆ, ਉਹਨਾਂ ਨੇ ਗਲਤ ਬੋਲੇ ਆ ਪਰ ਉਹ ਜਦੋਂ ਐਂਟਰ ਕੀਤੇ ਸੀ ਇਰਾਕ 'ਚ ਇਹ ਉਹਨਾਂ ਦੀ ਗਲਤੀ ਸੀ। ਜਿਸ ਤਰ੍ਹਾਂ ਹੁਣ ਪੁਟਨ ਦੀ ਯੂਕਰੇਨ ਦੇ ਵਿੱਚ ਇਨਵੇਜਨ ਦੀ ਗਲਤੀ ਹੈਗੀ ਆ। ਜੀ ਸਿਰਫ ਓਕਲੈਂਡ ਦੀ ਇੱਕ ਆਈ ਥਿੰਕ ਹਰਜੋਤ ਸਿੰਘ ਜੀ ਰਿਪਰੈਜ਼ੈਂਟੇਟਿਵ ਸੀ ਜਿਸਨੇ ਉਸ ਟਾਈਮ ਦੇ ਉੱਤੇ ਸੌਰੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਵਾਰ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ, ਜਿਹੜੀ ਬਾਰਡਰ ਵਾਲੀ, ਨਾਟ ਇਰਾਕ, ਅਫਗਾਨਿਸਤਾਨ ਦੀ ਵਾਰ ਦੇ ਅਗੇਂਸਟ ਉਦੋਂ ਵੋਟ ਪਾਈ ਸੀਗੀ, ਜਿਹੜਾ 9/11 ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ। ਤੇ ਆਪਾਂ ਨੂੰ ਪਤਾ ਆ ਵੀ ਪਿਛਲਾ ਸਾਲ ਜਦੋਂ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨਿਕਲੀਆਂ ਆ ਉੱਥੇ ਕੀ ਕੁਛ ਵਾਪਰਿਆ।